अस्सलामुअलैकुम गुड मॉर्निंग सोहणियो गुड मॉर्निंग भी सोहणियो ਅੱਜ ਤੁਹਾਨੂੰ ਅਸੀਂ ਨਜ਼ਾਰੇ ਕਰਾਣੇ ਆ ਉੱਪਰ ਵਾਲੇ ਰੂਮ ਤੋਂ ਬਾਹਰ ਦੇ। ਅੱਜ ਮੈਂ ਉੱਪਰ ਆਈ ਹਾਂ ਸਫਾਈ ਵਗੈਰਾ ਕਰਨ ਵਾਸਤੇ, ਥੋੜਾ ਜਿਹਾ ਕੱਪੜੇ ਕੁਪੜੇ ਸਮੇਟਨੇ ਸਨ ਤੇ ਮੌਸਮ ਬੜਾ ਅੱਛਾ ਹੋ ਰਿਹਾ ਹੈ। ਮੈਂ ਤੁਹਾਨੂੰ ਦਿਖਾਣੀ ਆ। मौसम है आशिकाना, ए दिल कहीं से उनको ऐसे में ढूंढ लाना, ऐसे में ढूंढ लाना। मौसम है आशिकाना, मौसम है आशिकाना, ए दिल कहीं से उनको ऐसे में ढूंढ लाना। ਇੰਨੇ ਖੂਬਸੂਰਤ ਖੂਬਸੂਰਤ ਗਾਣੇ ਨੇ ਮਾਜ਼ੀ ਦੇ ਕਿ ਉਹ ਅੱਜ ਵੀ ਸੁਣੋ ਤੇ ਬੜੇ ਚੰਗੇ ਲੱਗਦੇ ਨੇ। ਪਰ ਇਸ਼ਕ ਮਸ਼ੂਕੀ ਐਸੇ ਬਾਹਰ ਦੇ ਐਸੇ ਠੰਡੇ ਮੌਸਮ ਵਿੱਚ ਤੇ ਵੀ ਬੜਾ ਮੁਸ਼ਕਲ ਹੈ, ਬਾਹਰ ਨਿਕਲਣਾ ਹੀ ਮੁਸ਼ਕਲ ਹੈ ਤੇ ਬੰਦਿਆਂ ਨੇ ਉਹ ਕੀ ਕਰਨਾ ਹੈ। ਚਲੋ ਜੀ, ਇਹ ਤੇ ਇੱਕ ਜਿਹੜਾ ਨਾ ਹਸੀ ਮਜ਼ਾਕ ਦੀ ਗੱਲ ਸੀ। ਤੇ ਅੱਜ ਮੈਂ ਤੁਹਾਡੇ ਨਾਲ ਇੱਕ ਐਸੀ ਯਾਦ ਸ਼ੇਅਰ ਕਰ ਰਹੀ ਹਾਂ ਆਪਣੇ ਬਚਪਨ ਦੀ। ਥੋੜਾ ਜਿਹਾ ਮੈਂ ਕੱਲ ਦੇ ਹਵਾਲੇ ਨਾਲ ਤੁਹਾਨੂੰ ਦੱਸ ਦੇਵਾਂ ਕਿ ਅਸੀਂ ਬੜੀ ਮਿਹਨਤ ਕੀਤੀ ਔਰ ਬੜੇ ਖਾਣੇ ਛਾਣੇ ਅਸੀਂ ਬਣਾਏ, ਬੱਚੇ ਆਏ ਔਰ ਅਸੀਂ ਫਿਰ ਸਭ ਨੇ ਮਿਲ ਕੇ ਖਾਣਾ ਖਾਧਾ। ਅਲਹਮਦੁਲਿਲਾ ਸਭ ਨੂੰ ਖਾਣਾ ਪਸੰਦ ਵੀ ਆਇਆ। ਉਹ ਕਹਿੰਦੇ ਮਿਹਨਤ ਵਸੂਲ, ਪੈਸਾ ਵਸੂਲ ਹੋ ਗਿਆ ਸਾਡਾ ਕਿ ਜਿਹੜਾ ਸਭ ਨੂੰ ਖਾਣਾ ਪਸੰਦ ਆ ਗਿਆ। ਉਹ ਖਾਣਾ ਖਾਂਦੇ ਹੀ ਜਦੋਂ ਮਹਿਮਾਨ ਸ਼ੁਰੂ ਕਰਦੇ ਨੇ ਖਾਣਾ, ਇੱਕ ਸਾਊਂਡ ਦਾ ਇੰਤਜ਼ਾਰ ਹੁੰਦਾ ਮੈਨੂੰ ਤੇ ਮੇਰੇ ਬੱਚੇ ਆਉਂਦੇ ਨਾ। ਉਹ ਸਾਊਂਡ ਜਿਵੇਂ ਬਸ ਖਾਣਾ ਸ਼ੁਰੂ ਹੁੰਦਾ ਹੈ, ਅਗਰ ਆ ਜਾਂਦਾ ਹੈ ਤੇ ਫਿਰ ਸਮਝੋ ਬਈ ਬੇੜੇ ਹੀ ਪਾਰ ਜੇ, ਤੇ ਜੇ ਨਹੀਂ ਤੇ ਸਮਝੋ ਬਈ ਬੱਪੂ ਫੇਲ ਹੋ ਗਿਆ ਵੇ। ਔਰ ਇੱਕ ਤੋਂ ਨਿਵਾਲਾ ਖਾਂਦੇ ਹੀ ਜਿਹੜਾ ਆਵਾਜ਼ ਆਉਂਦੀ ਨਾ ਤੇ ਬਸ ਮੈਨੂੰ ਹੂੰ ਦਾ ਇੰਤਜ਼ਾਰ ਹੁੰਦਾ ਵੇ ਕਿ ਬਸ ਬਈ ਉਹ ਹੂੰ ਜਿਹੜੀ ਨਿਕਲਦੀ ਹੈ ਨਾ ਮੂੰਹ 'ਚ ਬੁਰਕੀ ਪਾਉਂਦੇ ਹੀ ਸੁਣ ਚਰਖੇ ਦੀ ਮਿੱਠੀ ਮਿੱਠੀ ਕੂਕ, ਉਸ ਤਰ੍ਹਾਂ ਹੂੰ ਜਿਹੜੀ ਹੈ ਨਾ ਉਹ ਬੜਾ ਬਈ ਤਾਕਤ ਭਰ ਦਿੰਦੀ ਹੈ। ਉਹ ਹੂੰ ਜਿਹੜੀ ਸਿਰਫ ਹੂੰ ਨਹੀਂ ਹੁੰਦੀ, ਉਹ ਸਮਝਦੀ ਉਹ ਹੁੰਦਾ ਵਾ ਕਿ ਬਈ ਤੁਸੀਂ ਠੀਕ ਮਿਹਨਤ ਕੀਤੀ ਹੈ। ਤੇ ਉਹ ਛੋਟੇ ਛੋਟੇ ਮੈਂ ਇੰਨੇ ਸਾਰੇ ਕਲਿੱਪ ਕੱਲ ਇਕੱਠੇ ਕੀਤੇ ਕਿ ਉਹ ਉਹਦੇ, ਲੇਕਿਨ ਉਹ ਜੋੜਨ ਦਾ ਟਾਈਮ ਹੀ ਨਹੀਂ ਮਿਲਿਆ। ਮੈਂ ਇੰਨੀ ਥਕਾਵਟ ਹੋ ਗਈ ਸੀ ਨਾ ਕਿ ਉਹ ਮੈਂ ਜੋੜਾਂਗੀ, ਉਹ ਫਿਰ ਲਾ ਦਾਂਗੀ ਕਿਸੇ ਦੇਖ ਲਈਓ ਤੁਸੀਂ ਕਿ ਅਸੀਂ ਕੀ ਬਣਾਇਆ ਸੀ। ਬਹਿਰਲ ਹੈ ਕਿ ਹਲੇ ਤੇ आज तो अपन रिलैक्सिंग मोड में है कि भी हुण आराम करना है। कल जिन्नी मेहनत की अज उन्ना ही असी आराम करना वे। तो अज हम जड़ा ना बचपन की उस याद के हवाले ना असी गल करने कि जड़ा बहुत नायाब जमानिया के नाल नायाब चीज़ां जड़ियां चलियां गईयां। ए देख लो बई घड़ी, ਇਹ ਘੜੀ ਜਿਹੜੀ ਹੈ ਇਹ ਸਿਰਫ ਘੜੀ ਨਹੀਂ ਹੈ, ਇਹ ਬਹੁਤ ਸਾਰੇ ਜਿਹੜਾ ਨਾ ਇਹਦੇ ਵਿੱਚ ਯਾਦਾਂ ਵੀ ਨੇ, ਇਹਦੇ ਵਿੱਚ ਦੁੱਖ ਵੀ ਹੈ, ਇਹਦੇ ਵਿੱਚ ਖੁਸ਼ੀ ਵੀ ਹੈ, ਬਹੁਤ ਸਾਰੀਆਂ ਚੀਜ਼ਾਂ ਨੇ ਔਰ ਇੱਕ ਬਹੁਤ ਬੜੀ ਯਾਦ ਹੈ। ਇਹ ਸਾਡੇ ਬਚਪਨ ਤੋਂ ਜੁੜੀਆਂ ਯਾਦਾਂ ਦੀ ਇੱਕ ਯਾਦ ਹੈ। ਇਹਦੀ ਵੀ ਮੈਂ ਤੁਹਾਨੂੰ ਸਟੋਰੀ ਸੁਣਾਵਾਂਗੀ ਤੇ ਨਾਲੇ ਕੁਝ ਅਸੀਂ ਘੜੀ ਦੇ ਹਵਾਲੇ ਨਾਲ ਗੱਲ ਕਰਾਂਗੇ। ਤੇ ਘੜੀ ਜਿਹੜੀ ਹੈ ਬੜੀ ਨਾਯਾਬ ਸ਼ੈ ਸੀ ਸਾਡੇ ਜ਼ਮਾਨਿਆਂ ਵਿੱਚ। ਬਹੁਤ ਬਹੁਤ ਘੱਟ ਲੋਕਾਂ ਕੋਲ ਘੜੀ ਹੁੰਦੀ ਸੀ ਉਸ ਜ਼ਮਾਨੇ 'ਚ। ਹੱਥ 'ਚ ਬੰਨਣ ਵਾਲੀ ਘੜੀ ਦਾ ਰਿਵਾਜ ਹੁੰਦਾ ਸੀ। ਮਰਦ ਵੀ ਇੱਕ ਪੱਟੇ ਵਾਲੀਆਂ ਘੜੀਆਂ ਹੁੰਦੀਆਂ ਸੀ, ਬੰਨ੍ਹਦੇ ਸਨ, ਤੇ ਔਰਤਾਂ ਵੀ। ਲੇਕਿਨ ਆਮ ਬੰਦੇ ਦੀ ਦਸਤਰਸ ਵਿੱਚ ਉਹ ਘੜੀ ਵੀ ਨਹੀਂ ਹੁੰਦੀ ਸੀ। ਕਮ ਅਜ਼ ਕਮ ਅਸੀਂ ਤੇ ਜ਼ਰੂਰ ਉਹ ਆਮ ਬੰਦੇ ਸਾਂ ਕਿ ਸਾਡੀ ਦਸਤਰਸ ਵਿੱਚ ਨਹੀਂ ਸੀ ਉਹ ਘੜੀ। ਤੇ ਇਸ ਤਰ੍ਹਾਂ ਮੁਹੱਲੇ 'ਚ ਇੱਕ ਅੱਧ ਘਰ ਵਿੱਚ ਇੱਕ ਟਾਈਮ ਪੀਸ, ਇੱਕ ਗੋਲ ਜਿਹਾ ਹੁੰਦਾ ਸੀ ਟਾਈਮ ਪੀਸ, ਔਰ ਉਹਨੂੰ ਕੀ ਕਹਿੰਦੇ ਨੇ ਜਿਹੜਾ ਨਾ ਰੱਖਿਆ ਜਾਂਦਾ ਸੀ। ਉਹ ਟੰਡ ਟੰਡ ਵੱਜ ਵੀ ਜਾਂਦਾ ਸੀ। ਸੈਰੀ ਨੂੰ ਉਠਾਉਣ ਦੇ ਕੰਮ ਆਉਂਦਾ ਸੀ ਕਿ ਸੈਰੀ ਨੂੰ ਲੋਕ ਉਠਾਉਂਦੇ ਸਨ ਇੱਕ ਘਰ ਛੋਣਾ, ਤੇ ਲੋਕ ਜਿਹੜੇ ਨੇ ਕਰਦੇ ਸਨ ਕਿ ਜਾਓ ਵੀ ਦੂਸਰੇ ਘਰਾਂ ਦੇ ਵੀ ਬੂਹੇ ਖੜਕਾ ਕੇ ਆਓ। ਤੇ ਉਹ ਫਿਰ ਡਿਊਟੀ ਦਿੱਤੀ ਜਾਂਦੀ ਸੀ ਇਸ ਤਰ੍ਹਾਂ। ਲੇਕਿਨ ਅਗਰ ਜਿਸ ਘਰ 'ਚ ਘੜੀ ਹੁੰਦੀ ਸੀ ਨਾ, ਫਿਰ ਦੂਸਰੇ ਘਰ 'ਚ ਦੂਸਰੇ ਟਾਈਮ ਪੁੱਛਣ ਵਾਸਤੇ ਆਉਂਦੇ ਸਨ ਕਿ ਵੀ ਟਾਈਮ ਦੱਸ ਦੇਵੋ, ਇਸ ਵੇਲੇ ਵੇਲਾ ਕੀ ਹੋਇਆ, ਕੀ ਵੇਲਾ ਹੋਇਆ ਜੇ। ਤੇ ਅਸੀਂ ਆਪਣੇ ਬੜਿਆਂ ਕੋ ਸੁਣਿਆ ਕਿ ਫਜਰ ਵੇਲਾ ਤੇ ਸਰਗੀ ਵੇਲਾ ਤੇ ਜਿਹੜਾ ਇੱਕ ਦੋ ਹੋਰ ਵੇਲੇ ਇਸ ਤਰ੍ਹਾਂ ਨਮਾਸ਼ਾਂ ਵੇਲਾ, ਤੇ ਪਤਾ ਨਹੀਂ ਕਈ ਕੇਸ ਸੁਣਦੇ ਹੁੰਦੇ ਸਾਂ ਡੀਗਰ ਵੇਲਾ। ਤੇ ਉਹ ਵੇਲਿਆਂ ਦਾ ਹਿਸਾਬ ਦੇ ਨਾਲ ਨਾ ਗੱਲ ਕੀਤੀ ਜਾਂਦੀ ਸੀ, ਫਲਾਣਾ ਵੇਲਾ ਵੇ ਫਲਾਣਾ ਵੇਲਾ। ਲੇਕਿਨ ਉਸ ਜ਼ਮਾਨੇ 'ਚ ਲੋਕ ਜਿਹੜੇ ਸਨ ਥੋੜ੍ਹੇ ਅੰਦਾਜ਼ਾ ਲਾ ਲੈਂਦੇ ਸਨ। ਬਹੁਤ ਅੱਛੇ ਸਮਝਦਾਰ ਲੋਕ ਸਨ ਜਿਨ੍ਹਾਂ ਕੋਲ ਸਹੂਲਤਾਂ ਤੇ ਨਹੀਂ ਸਨ,
ਪਰ ਉਹ ਜਿਹੜਾ ਸਾਏ ਦੇ ਨਾਲ ਅੰਦਾਜ਼ਾ ਲਾ ਲੈਂਦੇ ਸਨ ਕਿ ਅਸੀਂ ਕੋਈ ਇੰਨੇ ਕੋ ਕਦੀਮ ਲੋਕ ਨਹੀਂ ਆ, ਅਸੀਂ ਕੋਈ ਸਾਰੇ ਕਦੀਮਾਂ ਦੀ ਦਰਿਆਫਤ ਨਹੀਂ ਆ। ਲੇਕਿਨ ਜਿਸ ਜ਼ਮਾਨੇ ਦੀ ਗੱਲ ਕਰ ਰਹੀ ਹਾਂ, ਜ਼ਮਾਨਾ ਤੇਜ਼ੀ ਨਾਲ ਬਦਲਿਆ। ਉਸ ਜ਼ਮਾਨੇ 'ਚ ਇਸ ਤਰ੍ਹਾਂ ਹੀ ਸੀ ਕਿ ਲੋਕ ਜਿਹੜਾ ਨਾ ਥੋੜ੍ਹਾ ਬਹੁਤ ਅੰਦਾਜ਼ਾ ਲਾ ਲੈਂਦੇ ਸਨ ਕਿ ਵੀ ਇਹ ਵੇਲਾ ਹੋ ਗਿਆ, ਇਹ ਟਾਈਮ ਹੋ ਗਿਆ। ਅਤੇ ਘੜੀ ਬਹੁਤ ਘੱਟ ਸੀ, ਔਰ ਫਿਰ ਦੂਸਰੇ ਦੇ ਘਰ ਟਾਈਮ ਪੁੱਛਿਆ ਜਾਂਦਾ ਸੀ, ਸਾਨੂੰ ਟਾਈਮ ਦੱਸ ਦਵੋ ਜੇ ਕੋਈ ਸਹੀ ਕਿਸੇ ਨੇ ਟਾਈਮ ਦੇਖਣਾ ਹੁੰਦਾ ਸੀ। ਵਰਨਾ ਅੰਦਾਜ਼ੇ 'ਤੇ ਹੀ ਦੁਨੀਆ ਚੱਲਦੀ ਸੀ, ਪਰ ਇਹ ਟਾਈਮ ਹੋ ਗਿਆ ਜੀ, ਅਸਰ ਵੇਲਾ ਹੋ ਗਿਆ ਅਤੇ ਫਲਾਣਾ ਵੇਲਾ ਹੋ ਗਿਆ, ਅਤੇ ਲੋਕ ਆਪਣੇ ਕੰਮ ਕਾਜ ਉਸ ਤਰ੍ਹਾਂ ਨਿਪਟਾਉਂਦੇ ਸਨ। ਅਤੇ ਇਸ ਤਰ੍ਹਾਂ ਸਾਡੇ ਅੱਬੂ ਕੋਲ ਵੀ ਇੱਕ ਘੜੀ ਸੀ। ਉਸ ਮਰਦ ਹਜ਼ਰਾਤ ਜ਼ਿਆਦਾ ਉਦੋਂ ਘੜੀਆਂ ਦਾ ਇਸਤੇਮਾਲ ਕਰਦੇ ਸਨ। ਔਰਤਾਂ ਵਿਚਾਰੀਆਂ ਕੋਲ ਇੰਨੀਆਂ ਸਹੂਲਤਾਂ ਹੁੰਦੀਆਂ ਹੀ ਨਹੀਂ ਸਨ। ਉਹਨਾਂ ਨੂੰ ਤਾਂ ਕਿਹਾ ਜਾਂਦਾ ਸੀ ਕਿ ਤੁਸੀਂ ਵੀ ਅੱਲਾ ਮੀਆਂ ਦੀ ਗਾਵਾਂ ਵੋ। ਬਸ ਉਹ ਗਾਵਾਂ ਜਿਹੜੀਆਂ ਵਿਚਾਰੀਆਂ ਕਦੀ ਇੱਧਰ ਕੰਮ ਕਰਦੀਆਂ ਸਨ, ਕਦੀ ਇੱਧਰ ਸਾਰਾ ਦਿਨ ਲੱਗੀਆਂ ਰਹਿੰਦੀਆਂ ਸਨ। ਘੜੀ ਕਿਹਨੇ ਬੰਨਣੀ ਸੀ ਬਾਂਹ 'ਤੇ? ਉਸ ਜ਼ਮਾਨੇ 'ਚ ਵੀ ਉਹ ਲੋਕ ਹੀ ਬੰਨਦੇ ਹੋਣਗੇ ਜਿਹੜੇ ਕੋਈ ਜਿਹਨਾਂ ਕੋਲ ਖੁਸ਼ਹਾਲ ਲੋਕ ਹੋਣਗੇ। ਜਿਹੜੇ ਆਮ ਲੋਕ ਸਨ ਉਹ ਤਾਂ ਘੜੀ ਨਹੀਂ ਬੰਨ੍ਹ ਸਕਦੇ ਸਨ, ਕਿਉਂਕਿ ਔਰਤਾਂ ਵਿਚਾਰੀਆਂ ਨੂੰ ਤਾਂ ਕਹਿੰਦਾ ਸਿਰ ਇਸ ਤਰ੍ਹਾਂ ਸਿਰ ਖੁਰਕਣ ਦੀ ਵੀ ਫੁਰਸਤ ਨਹੀਂ ਹੁੰਦੀ ਸੀ, ਇੰਨੇ ਉਹਨਾਂ ਨੂੰ ਕੰਮ ਹੁੰਦੇ ਸਨ। ਘੜੀ ਉਹਨਾਂ ਨੇ ਕਿੱਥੇ ਬੰਨ੍ਹਣੀ। ਜਦੋਂ ਕੋਈ ਸ਼ਾਦੀ ਵਿਆਹ ਹੁੰਦਾ ਸੀ ਨਾ, ਅਤੇ ਦੁਲਹਨ ਦਾ ਜਿਹੜਾ ਚੀਜ਼ਾਂ ਆਉਂਦੀਆਂ ਸਨ, ਉਹਦੇ ਵਿੱਚ ਫਿਰ ਕਭੀ ਕਭਾਰ ਘੜੀ ਵੀ ਆ ਜਾਂਦੀ ਸੀ ਜ਼ੇਵਰ ਦੇ ਨਾਲ। ਬਸ ਬਈ ਫਿਰ ਬੜੀ ਸ਼ੋਅ ਹੁੰਦੀ ਸੀ ਉਸ ਦੁਲਹਨ ਦੀ, ਕਿ ਕਹਿੰਦੇ ਸਨ ਕਿ ਬਈ ਇਹ ਤਾਂ ਵਹੁਟੀ ਬੜੀ ਕਿਸਮਤ ਵਾਲੀ, ਇਹਨੂੰ ਤਾਂ ਘੜੀ ਵੀ ਮਿਲੀ ਹੈ। ਅਤੇ ਇੰਨੀ ਖੁਸ਼ੀ ਦਾ ਇਜ਼ਹਾਰ ਕੀਤਾ ਜਾਂਦਾ ਸੀ। ਸੋਨਾ ਉਸ ਵੇਲੇ ਜਿਹੜਾ ਹੁੰਦਾ ਸੀ ਅਹਿਮੀਅਤ, ਲੇਕਿਨ ਘੜੀ ਦੀ ਬੜੀ ਵੈਲਿਊ ਸੀ ਕਿ ਜਿਸ ਵਰੀ ਵਿੱਚ ਘੜੀ ਆ ਜਾਂਦੀ ਸੀ ਤਾਂ ਬੱਲੇ ਬੱਲੇ ਹੋ ਜਾਂਦੀ ਸੀ ਕਿ ਮੈਨੂੰ ਘੜੀ ਮਿਲੀ ਉਸ ਕੁੜੀ ਨੂੰ। ਅਤੇ ਇਸ ਤਰ੍ਹਾਂ ਸਾਡਾ ਵੀ ਬਚਪਨ ਗੁਜ਼ਰਿਆ। ਅਸੀਂ ਹਮੇਸ਼ਾ ਦੂਸਰਿਆਂ ਦੀ ਬਾਹਾਂ 'ਤੇ ਘੜੀਆਂ ਸਜੀਆਂ ਦੇਖੀਆਂ, ਪਰ ਸਾਡੇ ਕੋਲ ਆਪਣੇ ਕੋਲ ਕੋਈ ਘੜੀ ਨਹੀਂ ਸੀ। 11 ਹੀ 12 ਹੀ ਵੱਜੇ ਰਹਿੰਦੇ ਸਨ ਸਾਡੇ ਬੂਹਾਂ 'ਤੇ। ਦੁਲਹਨ ਖੂਬਸੂਰਤ ਹੈ, ਕੈਸਾ हसी महूरत है, शहर की ज़रूरत है, दूल्हा मुझे बनाओ, दूल्हा मुझे बनाओ, आओ लेकिन ठहरो, अब 11 नहीं बजे हैं, अब 11 नहीं बजे हैं। ਤੇ ਉਹ 11 ਨਹੀਂ ਬਜੇ ਆ, ਤੇ ਸਾਡੇ ਤੇ ਬਈ ਹਰ ਵੇਲੇ 11 ਵਜੇ ਹੁੰਦੇ ਸਨ। ਸਾਡੇ ਵਾਸਤੇ ਤਾਂ ਹਰ ਵੇਲੇ 11 ਸੀ। ਤੇ ਇਸ ਤਰ੍ਹਾਂ ਫਿਰ ਬਚਪਨ ਦੀ ਮੈਨੂੰ ਬੜੀ ਸਾਡੀ ਤਮੰਨਾ ਹੁੰਦੀ ਸੀ ਉਸ ਜ਼ਮਾਨੇ 'ਚ ਲੜਕੀਆਂ ਦੀ ਕਿ ਸਾਡੇ ਕੋਲ ਘੜੀ ਹੋਵੇ। ਲੇਕਿਨ ਬਹੁਤ ਘੱਟ ਖੁਸ਼ਨਸੀਬ ਬੱਚੀਆਂ ਸੀ ਹੁੰਦੀਆਂ ਸਨ ਜਿਨ੍ਹਾਂ ਕੋਲ ਘੜੀ ਹੁੰਦੀ ਸੀ। ਫਿਰ ਥੋੜ੍ਹਾ ਅੱਗੇ ਜ਼ਮਾਨਾ ਆਇਆ, ਫਿਰ ਥੋੜ੍ਹੇ ਲੋਕ ਲੈਣ ਲੱਗ ਗਏ, ਅਤੇ ਹੁਣ ਤਾਂ ਘੜੀ ਦੀ ਉਹ ਅਹਿਮੀਅਤ ਨਹੀਂ। ਹੁਣ ਸਿਰਫ ਸ਼ੌਕੀਆ ਲੋਕ ਪਾਉਂਦੇ ਨੇ ਕਿ ਜਿਹਨਾਂ ਨੂੰ ਵਾਚਿਸ ਪਾਉਣ ਦਾ ਸ਼ੌਕ ਹੁੰਦਾ ਵੇ ਕਿ ਚਲੋ ਬਈ ਅਸੀਂ ਪਾਣੀ, ਬਸ ਉਹ ਲੋਕ ਪਾਉਂਦੇ ਨੇ। ਟਾਈਮ ਦੇਖਣਾ ਹੁਣ ਮਸਲਾ ਨਹੀਂ ਰਿਹਾ। ਹੁਣ ਜਿਹੜਾ ਟਾਈਮ ਜਿਹੜਾ ਵੇ ਤੁਹਾਡੀ ਫੋਨ ਮੋਬਾਈਲ ਖੋਲ੍ਹੋ ਔਰ ਤੁਹਾਨੂੰ ਟਾਈਮ ਫੌਰਨ ਨਜ਼ਰ ਆ ਜਾਂਦਾ ਵੇ, ਤਾਂ ਕੋਈ ਮਸਲਾ ਹੀ ਨਹੀਂ, ਕੋਈ ਮਸਲਾ ਹੀ ਕੋਈ ਨਹੀਂ। ਅਤੇ ਇਸ ਤਰ੍ਹਾਂ ਜਿਹੜਾ ਹੈ ਨਾ ਉਹ ਫਿਰ ਘੜੀਆਂ ਜਿਹੜੀਆਂ ਫਿਰ ਕਿਸੇ ਦੀ ਬਾਂਹ 'ਤੇ ਹੁੰਦੀ ਸੀ, ਔਰ ਉਹ ਕਾਲੇ ਪੱਟੇ ਵਾਲੀ ਹੁੰਦੀ ਸੀ। ਸਾਡੇ ਅੱਬੂ ਦੇ ਕੋਲ ਘੜੀ ਸੀ, ਉਹ ਕਾਲੇ ਰੰਗ ਦਾ ਇੱਕ ਪੱਟਾ ਸੀ ਔਰ ਬਾਂਹ 'ਤੇ ਉਹ ਲਾ ਲੈਂਦੇ ਸਨ। ਸਵੇਰੇ ਜਦੋਂ ਜਾਂਦੇ ਸਨ ਆਪਣੇ ਕੰਮ 'ਤੇ ਉਦੋਂ ਆ ਕੇ ਲਾਉਂਦੇ ਸਨ। ਆ ਕੇ ਫਿਰ ਅੱਬੂ ਨੇ ਲਾ ਕੇ ਬੜੇ ਪਿਆਰ ਦੇ ਨਾਲ, ਇੰਨੇ ਪਿਆਰ ਨਾਲ ਬੰਦਾ ਆਪਣੀ ਵਹੁਟੀ ਦੀ ਵੀ ਨਹੀਂ ਹਿਫਾਜ਼ਤ ਕਰਦਾ ਜਿੰਨੀ ਉਸ ਘੜੀ ਦੀ ਕੀਤੀ ਜਾਂਦੀ ਸੀ, ਬੜੇ ਪਿਆਰ ਦੇ ਨਾਲ। ਅਤੇ ਉਹਨੂੰ ਰੱਖ ਦਿੱਤਾ ਜਾਂਦਾ ਸੀ। ਦੂਸਰੇ ਦਿਨ ਅਸੀਂ ਪਾਉਣਾ ਵੇ ਬਈ ਖਰਾਬ ਨਾ ਹੋ ਜਾਵੇ, ਉਹਦੀ ਬੜੀ ਹਿਫਾਜ਼ਤ ਕੀਤੀ ਜਾਂਦੀ ਸੀ। ਸੌਣ ਤੋਂ ਪਹਿਲੇ ਉਹਨੂੰ ਉਤਾਰ ਦਿੱਤਾ ਜਾਂਦਾ ਸੀ ਬਾਂਹ ਤੋਂ। ਅਤੇ ਇਸ ਤਰ੍ਹਾਂ ਫਿਰ ਜਿਹੜਾ ਨਾ ਬਚਪਨ ਜਿਹੜਾ ਮੈਨੂੰ ਬੜਾ ਸ਼ੌਕ ਸੀ ਘੜੀ ਦਾ, ਕਿ ਘੜੀ ਮਿਲੇ, ਘੜੀ ਮਿਲੇ। ਘੜੀ ਮਿਲਦੀ ਨਹੀਂ ਸੀ, ਮਿਲਣੀ ਕਿੱਥੋਂ, ਹੈ ਹੀ ਨਹੀਂ ਸਨ ਵਸਾਇਲ। ਉਸ ਤੋਂ ਬਾਅਦ ਜਦੋਂ ਮੈਂ ਪਾਸ ਹੋਈ ਅਤੇ ਮੈਟ੍ਰਿਕ ਵਿੱਚ, ਅਤੇ ਮੇਰੇ ਨਾ ਫੁੱਫਾ ਜੀ, ਅੱਲਾ ਜੰਨਤ ਨਸੀਬ ਕਰੇ ਉਹਨਾਂ ਨੂੰ, ਉਹਨਾਂ ਨੇ ਮੇਰੇ ਕੋਲ ਪੁੱਛਿਆ ਕਿ ਇੱਧਰ ਆ। ਉਹਨਾਂ ਨੇ ਮੈਨੂੰ ਪਿਆਰ ਕੀਤਾ, ਬਹੁਤ ਮੈਨੂੰ ਪਿਆਰ ਕਰਦੇ ਸਨ ਉਹ। ਅਤੇ ਉਹਨਾਂ ਨੇ ਕਿਹਾ ਕੀ ਚਾਹੀਦਾ, ਕੁਝ ਚਾਹੀਦਾ ਤੈਨੂੰ ਦੱਸ। ਮੈਂ 1 ਸਕਿੰਟ ਨਹੀਂ ਲਾਇਆ, ਕਹਿਤਾ ਘੜੀ ਚਾਹੀਦੀ ਹੈ। ਇੱਕ ਜਿਹੜਾ ਸਕਿੰਟ ਹੁੰਦਾ ਨਾ, ਜਿੰਨੀ ਦੇਰ 'ਚ ਮੈਂ ਤੁਹਾਨੂੰ ਗੱਲ ਦੱਸੀ ਹੈ ਵੀ ਸ਼ਹਿਜ਼ਾਦਾ, ਜਲਦੀ ਨਾਲ ਕਹਿ ਦਿੱਤਾ। ਉਹਨਾਂ ਨੇ ਕਿਹਾ ਅੱਛਾ ਠੀਕ ਹੈ। ਉਹਨਾਂ ਨੇ ਫਿਰ ਮੈਨੂੰ ਘੜੀ ਲੈ ਕੇ ਦਿੱਤੀ, ਪਹਿਲੀ ਘੜੀ ਮਿਲੀ ਬਸ ਜ਼ਿੰਦਗੀ ਦੀ, ਓਏ ਹੋਏ। ਅਤੇ ਅੱਜ ਖੁਸ਼ੀਆਂ ਦੇ ਨਾਲ ਮੈਨੂੰ ਚੜ੍ਹ ਗਏ ਨਿਹਾਲ, ਅਤੇ ਅੱਜ ਖੁਸ਼ੀਆਂ ਦੇ ਨਾਲ ਮੈਨੂੰ ਚੜ੍ਹ ਗਏ ਨਿਹਾਲ। ਉਹ ਹਿਸਾਬ ਸਾਡਾ ਹੋ ਗਿਆ ਕਿ ਅਸੀਂ ਤਾਂ ਬਈ ਬਸ ਫਿਰ ਉਹ ਘੜੀ ਸੀ ਔਰ ਅਸੀਂ ਸਾਂ ਅਤੇ ਸਹੇਲੀਆਂ ਸਨ, ਅਤੇ ਅਸੀਂ ਇਸ ਤਰ੍ਹਾਂ ਕਰਕੇ ਹੱਥ ਲਾ ਕੇ ਉਹ ਜਿਵੇਂ ਇੱਕ ਗਾਣਾ ਸੀ ਨਾ ਮਲਕਾ ਪੁਖਰਾਜ ਦਾ,
ਹਾਏ ਮੇਰੀ ਅੰਗੂਠੀਆਂ, ਹਾਏ ਮੇਰੀ ਅੰਗੂਠੀਆਂ। ਤੇ ਅਸੀਂ ਜੈਸਾ ਹੱਥ ਘੁਮਾ ਘੁਮਾ ਕੇ ਉਹਨਾਂ ਨੂੰ ਘੜੀ ਦਿਖਾਉਂਦੇ ਨੇ ਸਹੇਲੀਆਂ ਨੂੰ ਕਿ ਹਾਏ ਹਮਾਰੀ ਘੜੀ ਦੇਖ ਲਓ ਬਈ। ਤੇ ਉਹ ਬੜਾ ਸੁਨਹਿਰੀ ਦੌਰ ਸੀ, ਉਸ ਘੜੀ ਨੂੰ ਸੰਭਾਲ ਸੰਭਾਲ ਕੇ ਫਿਰ ਰੱਖਿਆ ਜਾਂਦਾ ਸੀ। ਉਸ ਵਕਤ ਮੇਰੀ ਖਾਲਾ ਆਉਂਦੇ ਹੁੰਦੇ ਸਨ ਸਾਡੇ ਘਰ ਮਲੇਸ਼ੀਆ ਤੋਂ। ਉਹ ਖਾਲਾ ਦੇ ਨਾਲ ਇੱਕ ਐਸਾ ਤਾਲੁਕ ਸੀ ਜ਼ਾਰੇ, ਇੱਕ ਤੇ ਜਿਹੜੇ ਮਾਸੀ ਮਾਸੀ ਕਹਿੰਦੇ ਨੇ ਮਾਂ ਵਰਗੀ ਹੁੰਦੀ ਹੈ, ਤੇ ਦੂਸਰਾ ਵੇ ਕਿ ਉਹ ਜ਼ਾਰੇ ਸਾਡਾ ਪਿਆਰ ਵੀ ਬਹੁਤ ਕਰਦੇ ਸਨ। ਖਾਲਾ ਨੇ ਜਦੋਂ ਆਉਣਾ, ਖਾਲਾ ਦੇ ਹੱਥ 'ਚ ਇਹ ਘੜੀ ਬੰਨ੍ਹਣੀ ਹੁੰਦੀ ਸੀ। ਖਾਲਾ ਦੇ ਹੱਥ ਇੰਨਾ ਸੋਹਣਾ ਲੱਗਦਾ ਸੀ, ਖਾਲਾ ਦਾ ਮੈਨੂੰ ਹੱਥ, ਤੇ ਉੱਤੇ ਇੱਕ ਲੰਮਾ ਸਾਰਾ ਇੱਕ ਲੋਕਟ, ਐਡਾ ਵੱਡਾ ਸਾਰਾ ਕੈਂਠਾ ਇਹਦੇ ਵਿੱਚ ਹੁੰਦਾ ਸੀ, ਤੇ ਉਹ ਖਾਲਾ ਨੇ ਪਾਇਆ ਹੁੰਦਾ ਸੀ। ਤੇ ਖਾਲਾ ਦੀ ਇਹ ਘੜੀ ਬੜੀ ਸੋਹਣੀ ਲੱਗਦੀ ਸੀ ਖਾਲਾ ਦੀ ਬਾਂਹ 'ਤੇ। ਖਾਲਾ ਨੇ ਜਦੋਂ ਆਉਣਾ ਬਸ ਉਹ ਸਿੰਪਲ ਹੁੰਦੇ ਸਨ, ਇੱਕ ਹੱਥ 'ਚ ਚੂੜੀਆਂ, ਇੱਕ ਹੱਥ 'ਚ ਘੜੀ, ਪਰ ਮੈਂ ਉਹਨਾਂ ਦੀ ਘੜੀ ਹੀ ਦੇਖਦੀ ਰਹਾਂ ਹਮੇਸ਼ਾ। ਜਦੋਂ ਵੀ ਆਉਂਦੇ ਸਨ ਉਹਨਾਂ ਦੀ ਇਹੀ ਘੜੀ ਹੁੰਦੀ ਸੀ। ਤੇ ਕੀ ਕਹਿੰਦੇ ਨੇ, ਮੈਨੂੰ ਬੜੀ ਚੰਗੀ ਲੱਗਦੀ ਹੁੰਦੀ ਸੀ। ਮੈਂ ਫਿਰ ਨਾ ਖਾਲਾ ਦਾ ਇੱਕ ਦਫਾ ਬਾਂਹ ਫੜ ਕੇ, ਜਦੋਂ ਵੀ ਖਾਲਾ ਨੇ ਆਉਣਾ, ਇਸ ਤਰ੍ਹਾਂ ਘੜੀ ਨੂੰ ਦੇਖਣੀ ਜ਼ਰੂਰ ਹੁੰਦੀ ਸੀ ਕਿ ਇੰਨੀ ਪਿਆਰੀ ਘੜੀ। ਤੇ ਉਹ ਖਾਲਾ ਨੇ ਨਾ ਫਿਰ ਜਿਹੜਾ ਨਾ ਹਮੇਸ਼ਾ ਮਤਲਬ ਕਰਨਾ। ਫਿਰ ਜਦੋਂ ਖਾਲਾ ਬਿਮਾਰ ਹੋਏ, ਖਾਲਾ ਦੀ ਡੈਥ ਹੋਈ, ਮੈਂ ਉਹਨਾਂ ਦਿਨਾਂ 'ਚ ਗਈ ਉਹਨਾਂ ਦੇ ਕੋਲ ਮਿਲਣ ਵਾਸਤੇ ਮਲੇਸ਼ੀਆ। ਆਖਰੀ ਦਿਨ ਸਨ ਉਹਨਾਂ ਦੇ। ਤੇ ਉਹ ਫਿਰ ਖਾਲਾ ਦੀ ਬੇਟੀ ਨੇ ਉਹ ਖਾਲਾ ਦੀ ਜਿਹੜਾ ਨਾ ਘੜੀ ਜਿਹੜੀ ਹੈ ਨਾ, ਉਹ ਮੈਨੂੰ ਦੇ ਦਿੱਤੀ ਖਾਲਾ ਦੇ ਇੰਤਕਾਲ ਤੋਂ ਬਾਅਦ। ਤੇ ਅੱਜ ਤੱਕ ਹੈ ਮੇਰੇ ਵਾਸਤੇ ਇੱਕ ਯਾਦ ਹੈ, ਇੱਕ ਬੜੀ ਖੂਬਸੂਰਤ ਯਾਦ ਮੇਰੀ ਜ਼ਿੰਦਗੀ ਦੀ, ਔਰ ਮੈਂ ਨਾਲ ਲਾ ਕੇ ਰੱਖਣੀ ਆ। ਔਰ ਬੜਾ ਅੱਜ ਕੱਲ੍ਹ ਦੇ ਬੜੀ ਪੁਰਾਣੀ ਘੜੀ ਹੈ ਜ਼ਾਰੇ, ਬਹੁਤ ਅਰਸਾ ਹੋ ਗਿਆ ਮੇਰੇ ਕੋਲ ਵੀ ਇਹਨੂੰ। ਤੇ ਖਾਲਾ ਦੇ ਵੀ ਜ਼ਾਰੇ ਪਤਾ ਨਹੀਂ ਕਦੋਂ ਦੀ ਲਈ ਹੋਏਗੀ, ਖਾਸੀ ਪੁਰਾਣੀ ਘੜੀ। ਅੱਜ ਕੱਲ੍ਹ ਪੁਰਾਣੀ ਘੜੀਆਂ ਦਾ ਵੀ ਫੈਸ਼ਨ ਆ ਗਿਆ, ਲੋਕ ਨਾ ਇਸ ਤਰ੍ਹਾਂ ਪੁਰਾਣੀਆਂ ਘੜੀਆਂ ਕਰਦੇ ਨੇ। ਮੇਰੇ ਕੋਲ ਬੜਾ ਖਾਲਾ ਦੀ ਇੱਕ ਯਾਦ ਹੈ। ਉਹੀ ਮੈਂ ਕਹਿੰਦੀ ਹਾਂ ਕਿ ਕੋਈ ਚੀਜ਼ ਜਿਹੜੀ ਹੈ ਨਾ, ਉਹ ਯਾਦ ਤੋਂ ਬਗੈਰ ਨਹੀਂ ਹੈ ਤੁਹਾਡੀ ਜ਼ਿੰਦਗੀ ਵਿੱਚ। ਕੋਈ ਬੰਦਾ, ਕੋਈ ਦੋਸਤ, ਕੋਈ ਤੁਹਾਡਾ ਜੋ ਚੀਜ਼ ਤੁਸੀਂ ਇਸਤੇਮਾਲ ਕਰਦੇ ਹੋ, ਕੋਈ ਕੱਪੜਾ ਪਾਉਂਦੇ ਹੋ, ਕੁਝ ਕਰਦੇ ਹੋ, ਉਹ ਯਾਦਾਂ ਹੀ ਯਾਦਾਂ ਨੇ। ਉਹ ਐਸੀਆਂ ਮਿੱਠੀਆਂ ਯਾਦਾਂ ਜਿਨ੍ਹਾਂ ਤੋਂ ਪਿੱਛਾ ਛੁਡਾਉਣਾ ਜਿਹੜਾ ਨਾ ਮੁਸ਼ਕਲ ਹੋ ਜਾਂਦਾ ਵੇ। ਨਾ ਛੁੜਾ ਸਕੋਗੇ ਦਾਮਨ, ਤੇ ਨਾ ਛੁੜਾ ਸਕੋਗੇ ਦਾਮਨ, ਨਾ ਨਜ਼ਰ ਚੁਰਾ ਸਕੋਗੇ। ਤੇ ਇਸ ਤਰ੍ਹਾਂ ਅਸੀਂ ਉਹਨਾਂ ਚੀਜ਼ਾਂ ਤੋਂ, ਉਹਨਾਂ ਯਾਦਾਂ ਤੋਂ ਪਿੱਛਾ ਤਾਂ ਨਹੀਂ ਛੁਡਾ ਸਕਦੇ ਆ, ਤੇ ਅਸੀਂ ਉਹਨਾਂ ਦੀ ਯਾਦਾਂ ਦੇ ਨਾਲ ਹੀ ਬੜਾ ਖੁਸ਼ ਰਹਿੰਦੇ ਆ। ਵਕਤ ਭਾਵੇਂ ਕਿੰਨਾ ਤੇਜ਼ੀ ਨਾਲ ਪਿਆ ਜਾਂਦਾ ਵੇ, ਪਰ ਸਾਡੇ ਜਿਹੜੇ ਯਾਦਾਂ ਨੇ ਉਹ ਧੀਰੇ 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 ਸਾਡੇ ਨਾਲ ਨੇ। ਅਸੀਂ ਰੋਜ਼ ਦਾ ਉਹਨਾਂ ਵਿੱਚੋਂ ਥੋੜ੍ਹਾ ਜਿਹਾ ਮਵਾਦ ਕੱਢ ਲੈਂਦੇ ਹਾਂ, ਔਰ ਥੋੜ੍ਹੀਆਂ ਜਿਹੀਆਂ ਆਪਣੀਆਂ ਯਾਦਾਂ ਨੂੰ ਸ਼ੇਅਰ ਕਰ ਲੈਂਦੇ ਹਾਂ, ਕਿ ਉਸ ਵਕਤ ਨੂੰ ਯਾਦ ਕਰਦੇ ਹਾਂ। ਵੀ ਦੇਖ ਲਵੋ, ਉੱਪਰ ਦਾ ਕਮਰਾ ਵੀ ਸਾਡਾ, ਮੈਂ ਤੁਹਾਨੂੰ ਦਿਖਾ ਦੇਵਾਂ। ਇਹ ਉੱਪਰ ਦਾ ਵੀ, ਹਾਲਾਂਕਿ ਮੈਂ ਉੱਪਰ ਵੀ ਬੈਡਰੂਮ ਹੈਗਾ, ਮੈਂ ਉੱਪਰ ਆ ਕੇ ਸੋ ਸਕਦੀ ਹਾਂ, ਲੇਕਿਨ ਬਸ ਉਹ ਨੀਚੇ ਦੀ ਐਸੀ ਆਦਤ ਪੈ ਗਈ ਹੈ ਨਾ। ਤੇ ਇਹ ਵਾਲਾ ਰੂਮ ਜਿਹੜਾ ਦੇਖ ਲਓ ਬਈ, ਇਹ ਰੂਮ ਜਦੋਂ ਮੁਸਤਫਾ ਔਰ ਯੂਸਫ ਹੁੰਦੇ ਸਨ, ਤੇ ਮੈਂ ਔਰ ਮੁਸਤਫਾ ਇੱਥੇ ਬੈੱਡ 'ਤੇ ਸੌਂਦੇ ਸਾਂ, ਔਰ ਯੂਸਫ ਇੱਥੇ ਨੀਚੇ ਗੱਦੇ 'ਤੇ ਸੌਂਦਾ ਸੀ। ਤੇ ਸਾਡੀ ਹੁਣ ਵੀ ਛੁੱਟੀਆਂ 'ਚ ਆਉਂਦੇ ਨੇ, ਸਾਡੀ ਫਿਰ ਇਹੀ ਸੈਟਿੰਗ ਹੋ ਜਾਂਦੀ ਹੈ। ਛੁੱਟੀਆਂ ਜਦੋਂ ਬੱਚੇ ਆਉਂਦੇ ਨੇ ਤੇ ਸਾਡੀ ਸੈਟਿੰਗ ਥੋੜ੍ਹੀ ਜਿਹੀ ਬਦਲ ਜਾਂਦੀ ਹੈ, ਤੇ ਅਸੀਂ ਫਿਰ ਇਕੱਠੇ ਹੀ ਸੌਂਦੇ ਹਾਂ। ਮੈਨੂੰ ਬੱਚਿਆਂ ਦੇ ਨਾਲ ਸੌਣ ਨੂੰ ਤਰਜੀਹ ਦਿੰਦੀ ਹਾਂ। ਤੇ ਇਸ ਤਰ੍ਹਾਂ ਛੋਟੀਆਂ ਯਾਦਾਂ ਨੂੰ ਲੈ ਕੇ ਅਸੀਂ ਚੱਲਦੇ ਹਾਂ, ਤੇ ਉਹ ਵਕਤ ਵੀ ਸਾਡਾ ਅੱਛਾ ਗੁਜ਼ਰ ਰਿਹਾ ਵੇ, ਅਲਹਮਦੁਲਿਲਾ। ਤੇ ਅਸੀਂ ਕੀ ਕਹਿੰਦੇ ਨੇ, ਉਹਨਾਂ ਯਾਦਾਂ ਦੇ ਸਹਾਰੇ ਜਿਹੜਾ ਵੇ ਨਾ ਅੱਛਾ ਵਕਤ ਗੁਜ਼ਾਰ ਲੈਂਦੇ ਹਾਂ। ਪਤਾ ਨਹੀਂ ਮੈਂ ਗੱਲ ਕੀ ਕਰਨ ਲੱਗੀ ਸਾਂ, ਕਿੱਥੇ ਦੀ ਗੱਲ ਮੈਂ ਕਿੱਥੇ ਲੈ ਗਈ। ਬਹਿਰਹਾਲ ਇਹ ਵੇ ਕਿ ਮੇਰਾ ਸਾਰਿਆਂ ਨੂੰ ਮੈਂ ਸ਼ੁਕਰੀਆ ਅਦਾ ਕਰਨੀ ਆ। ਤੁਸੀਂ ਮੇਰੇ ਹਸਬੈਂਡ ਦੀ, ਜਿਹੜੇ ਕੱਲ੍ਹ ਮੇਰੇ ਅੱਖਾਂ 'ਚ ਆਂਸੂ ਆ ਗਏ ਸਨ, ਤੇ ਤੁਸੀਂ ਮੇਰਾ ਬੜਾ ਹੌਸਲਾ ਦਿੱਤਾ ਸਾਰਿਆਂ ਨੇ। ਮੈਂ ਕੋਈ ਨਾ ਭੁੱਲਣਾ ਚਾਹਾਂ, ਸਭ ਨੇ ਤੁਸੀਂ ਬੜੇ ਅੱਛੇ ਕਮੈਂਟ ਕੀਤੇ, ਔਰ ਮੇਰੀ ਥੋੜ੍ਹਾ ਜਿਹਾ ਦਿਲਾਸਾ ਦੇ ਦਿੱਤਾ। ਤੇ ਬਹੁਤ ਸ਼ੁਕਰੀਆ ਤੁਹਾਡੀਆਂ ਮੁਹੱਬਤਾਂ ਦਾ, ਕਿ ਤੁਸੀਂ ਜਿਹੜਾ ਨਾ ਆ ਜਾਂਦੇ ਹੋ ਮੇਰੇ ਵਿਹੜੇ 'ਚ ਟੁੱਟੀਆਂ ਭੱਜੀਆਂ ਗੱਲਾਂ ਸੁਣਨ ਵਾਸਤੇ। ਤੇ ਚਲੋ ਅਸੀਂ ਬੈਠ ਕੇ ਕੁਝ ਉਸ ਮਾਜ਼ੀ ਨੂੰ ਯਾਦ ਕਰਦੇ ਹਾਂ, ਜਿਹੜਾ ਖੂਬਸੂਰਤ ਮਾਜ਼ੀ ਸੀ, ਜਿਹੜਾ ਅਨਮੋਲ ਜ਼ਮਾਨੇ, ਨਾ ਉਹਨਾਂ ਦਾ ਕੋਈ ਬੋਲੇ, ਨਾ ਅਸੀਂ ਉਹਨਾਂ ਨੂੰ ਖਰੀਦ ਸਕਦੇ ਹਾਂ ਦੁਬਾਰਾ, ਸਿਰਫ ਉਹਨਾਂ ਯਾਦਾਂ ਨੂੰ ਸ਼ੇਅਰ ਕਰ ਸਕਦੇ ਹਾਂ ਇੱਕ ਦੂਸਰੇ ਦੇ ਨਾਲ। ਘੜੀ ਦੇ ਹਵਾਲੇ ਨਾਲ ਮੈਂ ਤੁਹਾਨੂੰ ਇਹ ਕਹਾਂਗੀ ਕਿ ਅਗਰ ਤੁਹਾਡੇ ਜ਼ਿਹਨ 'ਚ ਕੋਈ ਐਸੀ ਯਾਦ ਹੋਵੇ, ਤੁਸੀਂ ਮੈਨੂੰ ਦੱਸਿਓ ਜ਼ਰੂਰ ਕਿ ਤੁਸੀਂ ਕਿਸ ਉਮਰ ਵਿੱਚ ਤੁਸੀਂ ਘੜੀ ਖਰੀਦੀ, ਤੁਸੀਂ ਘੜੀ ਦੇ ਸ਼ੌਕੀਨ ਹੈਗੇ ਹੋ ਕਿ ਨਹੀਂ ਹੈਗੇ ਹੋ,
ਜਾਂ ਤੁਹਾਡੇ ਇਰਦ ਗਿਰਦ ਕਿੰਨੇ ਲੋਕਾਂ ਕੋਲ ਘੜੀਆਂ ਸਨ। ਕੋਈ ਵੀ ਘੜੀ ਦੇ ਹਵਾਲੇ ਨਾਲ ਯਾਦ ਤੁਸੀਂ ਆਪਣੀ ਸ਼ੇਅਰ ਕਰਨਾ ਚਾਹੋ ਨਾ ਤਾਂ ਉਹ ਜ਼ਰੂਰ ਕਰਿਓ। ਇਸ ਤੋਂ ਕਿ ਉਹ ਵਕਤ ਬੜਾ ਕੀ ਕਹਿੰਦੇ ਨੇ ਜ਼ਾਲਿਮ ਵਕਤ ਸੀ ਜਦੋਂ ਲੋਕਾਂ ਨੂੰ ਘੜੀ ਦਸਤਿਆਬ ਨਹੀਂ ਹੁੰਦੀ ਸੀ ਜਾਂ ਤਾਰੇ ਦੇਖੇ ਜਾਂਦੇ ਸਨ। ਮੈਂ ਇੱਕ ਦਫਾ ਅੰਮਾ ਜੀ ਕੋ ਪੁੱਛਿਆ, ਮੈਂ ਕਿਹਾ ਅੰਮਾ ਜੀ ਟਾਈਮ ਕਿਸ ਤਰ੍ਹਾਂ ਪਤਾ ਚੱਲਦਾ? ਅੰਮਾ ਕਹਿੰਦੇ ਸੀ ਉਸ ਤੋਂ ਮੇਰੀ ਸ਼ਾਦੀ ਅੰਮਾ ਜੀ ਮੈਂ ਆਪਣੀ ਸੱਸ ਨੂੰ ਕਹਿੰਦੀ ਹੁੰਦੀ ਸਾਂ ਤੇ ਉਹ ਫਿਰ ਜਦੋਂ ਮੇਰੀ ਸ਼ਾਦੀ ਹੋਈ ਤੇ ਉਹਨਾਂ ਨੇ ਕਿਹਾ ਸੀ ਰਾਤੀ 2 ਵਜੇ ਉੱਠ ਜਾਂਦੇ ਸਾਂ, ਧਾਰਾਂ ਕੱਢਣੇ ਸਾਂ, ਫਿਰ ਮੱਝਾਂ ਚੋਣੀਆਂ ਤੇ ਫਿਰ ਉਹ ਮੱਝਾਂ ਚੋ ਕੇ ਦੁੱਧ ਫਿਰ ਗਰਮ ਹੋਣ ਰੱਖਣਾ, ਫਿਰ ਅਸੀਂ ਜਿਹੜਾ ਰਾਤ ਦਾ ਉਹ ਲਾਇਆ ਹੁੰਦਾ ਸੀ ਉਹ ਰੜਕਣੇ ਸਾਂ। 5 ਵਜੇ ਤੱਕ ਅਸੀਂ ਸਾਰੇ ਕੰਮ ਮੁਕਾ ਦਿੰਦੇ ਸਾਂ। ਉਸ ਤੋਂ ਬਾਅਦ ਫਿਰ ਨਾਸ਼ਤਿਆਂ ਦਾ ਟਾਈਮ ਹੁੰਦਾ ਸੀ, ਆਟੇ ਗੁੰਨਣੇ ਔਰਤਾਂ ਨੇ, ਤਾਜ਼ਾ ਆਟਾ ਗੁੰਨਿਆ ਜਾਂਦਾ ਸੀ, ਫਰਿੱਜ ਨਾ ਨੂੰ ਨਹੀਂ ਸੀ ਉਦੋਂ, ਤੇ ਫਿਰ ਤਾਜ਼ਾ ਆਟਾ ਗੁੰਨਣਾ, ਸੋਹਣੇ ਸੋਹਣੇ ਪਰੌਠੇ ਪੱਕਣੇ, ਤਾਜ਼ਾ ਜਿਹੜਾ ਮੱਖਣ ਕੱਢਿਆ ਹੁੰਦਾ ਸੀ ਮਧਾਣੀ ਨੂੰ ਰੜਕ ਕੇ ਤੇ ਉਹ ਫਿਰ ਪਰੌਠੇ ਪੱਕਦੇ ਸਨ। ਤੇ ਅੰਮਾ ਨੂੰ ਮੈਂ ਕਿਹਾ ਅੰਮਾ ਤੁਸੀਂ 2 ਵਜੇ ਕਿਸ ਤਰ੍ਹਾਂ ਉੱਠਦੇ ਸਾਂ, ਤੁਹਾਨੂੰ ਕਿਸ ਤਰ੍ਹਾਂ ਪਤਾ ਚੱਲਦਾ ਸੀ 2 ਵੱਜ ਗਏ ਨੇ? ਤੇ ਅੰਮਾ ਕਹਿੰਦੇ ਉਹ ਤੇ ਜਿਹੜਾ ਤਾਰਾ ਵੇ ਨਾ ਉਹ ਤਾਰਾ ਇੱਥੇ ਆ ਜਾਂਦਾ ਸੀ ਤੇ ਸਾਨੂੰ ਪਤਾ ਚੱਲ ਜਾਂਦਾ ਸੀ ਕਿ 2 ਵੱਜ ਗਏ ਨੇ। ਤੇ ਉਹ ਟਾਈਮ ਕਿ ਜਦੋਂ ਲੋਕ ਤਾਰੇ ਦੇਖ ਕੇ ਜਾਂ ਸਾਏ ਦੇਖ ਕੇ ਟਾਈਮ ਦਾ ਅੰਦਾਜ਼ਾ ਕਰਦੇ ਸਨ। ਘੜੀ ਨਾਂ ਦੀ ਚੀਜ਼ ਨਹੀਂ ਸੀ ਔਰ ਅੱਜ ਹਰ ਇੱਕ ਦੇ मोबाइल ਵਿੱਚ टाइम सब टाइम टाइम का गेम है। ये सब टाइम टाइम का गेम है कि हर एक ਦੇ ਕੋਲ ਅੱਜ ਜਿਹੜਾ ਟਾਈਮ ਦਸਤਿਆਬ ਹੈ, ਉਹਨੂੰ ਪਤਾ ਵੇ ਕੀ ਟਾਈਮ ਹੈ, ਪਰ ਫਿਰ ਵੀ ਉਹ ਇਹ ਨਹੀਂ ਸੋਚ ਰਿਹਾ ਕਿ ਅੱਗੇ ਕੀ ਟਾਈਮ ਆਣਾ ਵੇ। ਉਹ ਗਾਫਿਲ ਇਸ ਆਉਣ ਵਾਲੇ ਟਾਈਮ ਤੋਂ। ਪਹਿਲੇ ਲੋਕਾਂ ਨੂੰ ਟਾਈਮ ਦਾ ਅੰਦਾਜ਼ਾ ਨਹੀਂ ਹੁੰਦਾ ਸੀ, ਪਰ ਐਵੇਂ ਕਿ ਉਹ ਟਾਈਮ ਅਗਲੇ ਟਾਈਮ ਨੂੰ ਜਿਹੜਾ ਨਾ ਸਮਝਦੇ ਸਨ ਕਿ ਅਗਲਾ ਟਾਈਮ ਵੀ ਸਾਡੇ 'ਤੇ ਆਉਣ ਵਾਲਾ ਹੈ। ਅੱਜ ਹਰ ਬੰਦੇ ਦੀ ਦਸਤਰਸ ਵਿੱਚ ਟਾਈਮ ਹੈ, ਪਰ ਐਵੇਂ ਕਿ ਉਹ ਅਗਲੇ ਟਾਈਮ ਦਾ ਨਹੀਂ ਸੋਚ ਰਿਹਾ। ਤੇ ਚਲੋ ਜੀ, ਹਾਸੀ ਸਾਡੀ ਅੱਛੀ ਗੱਪਸ਼ਪ ਹੋ ਗਈ। ਤੁਸੀਂ ਘੜੀ ਦੇ ਹਵਾਲੇ ਨਾਲ ਜ਼ਰੂਰ ਮੇਰੇ ਨਾਲ ਸ਼ੇਅਰ ਕਰਨਾ ਵੇ ਕਿ ਕੋਈ ਯਾਦ ਤੁਹਾਡੀ ਉਸ ਘੜੀ ਦੇ ਹਵਾਲੇ ਨਾਲ ਹੋਵੇ ਤੇ ਤੁਸੀਂ ਮੇਰੇ ਨਾਲ ਸ਼ੇਅਰ ਜ਼ਰੂਰ ਕਰਿਓ। ਫਿਰ ਮਿਲਨੇ ਆ ਇਨਸ਼ਾਅੱਲਾ ਇੱਕ ਨਵੀਂ ਗੱਲ ਦੇ ਨਾਲ। ਤੇ ਕੀ ਕਹਿੰਦੇ ਨੇ, ਮਿਲਦੇ ਜੁਲਦੇ ਰਵਾਂਗੇ ਇਨਸ਼ਾਅੱਲਾ। ਅੱਲਾਹ ਪਾਕ ਤੁਹਾਡੇ ਸਾਰਿਆਂ ਦੀ ਜਾਇਜ਼ ਮੁਰਾਦਾਂ ਹਰ ਇੱਕ ਦੀਆਂ ਪੂਰੀਆਂ ਕਰੇ ਤੇ ਅੱਲਾਹ ਪਾਕ ਸਾਡੀਆਂ ਵੀ ਜਾਇਜ਼ ਮੁਰਾਦਾਂ ਪੂਰੀਆਂ ਕਰੇ। ਤੇ ਹੁਣ ਮੈਂ ਕੀ ਸੁਣਾਵਾਂ ਤੁਹਾਨੂੰ, ਓਏ ਹੋਏ ਹੁਣ ਇਸ ਵੇਲੇ ਯਾਦ ਨਹੀਂ ਆ ਰਿਹਾ। ਦੇਖੋ ਇਹ ਯਾਦਦਾਸ਼ਤ ਜਿਹੜੀ ਹੈ ਨਾ, ਯਾਦਦਾਸਤਾਨ ਜਿਹੜੀ ਨਾ ਬੜੀ ਭੈੜੀ ਹੈ ਕਿ ਕੁਛ ਯਾਦ ਆ ਜਾਵੇ। मेरे ख्यालों पे छाई है एक सूरत मत वाली सी, नाजुक सी शर्मीली सी, मासूम सी भोली भाली सी, रहती है वो दूर कहीं अता पता मालूम नहीं, कोको कोरीना कोको कोरीना। ਤੇ ਅਹਿਮਦ ਰੁਸ਼ਦੀ ਯਾਦ ਆ ਗਏ ਜਾਂਦੇ ਜਾਂਦੇ, ਪਤਾ ਨਹੀਂ ਕਿੱਥੋਂ ਯਾਦ ਆ ਗਏ। ਤੇ ਚਲੋ ਜੀ ਫਿਰ ਮਿਲਨੇ ਆ। ਅੱਲਾਹ ਹਾਫਿਜ਼, ਰੱਬ ਰੱਖਾ।